ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾਣੀਆਂ ਜਿਹੜੀਆਂ ਤੁਸੀਂ ਬੜੇ ਹੀ ਮਾਣ ਤੇ ਪਿਆਰ ਨਾਲ ਸਾਨੂੰ ਭੇਜੀਆਂ ਨੇ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਜਿਹੜਾ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚੇ ਦੀ ਗੱਲ ਹੋਈ, ਇੱਕ ਫੈਕਟ ਜਿਹੜਾ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਨਿਕਲ ਗਿਆ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਹੜੇ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸਨ, ਉਹਨਾਂ ਨੇ ਬਹੁਤ ਸੈਂਟਰਲ ਰੋਲ ਅਦਾ ਕੀਤਾ ਉਸ ਪੀਰੀਅਡ 'ਚ, ਕਿਉਂਕਿ ਉਹ ਪੀਰੀਅਡ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਉਸ ਦੀ 300 ਸਾਲ 1975 'ਚ ਪੂਰੇ ਹੋਏ। ਔਰ ਇੱਕ ਪਾਸੇ ਜਿਹੜਾ ਗਿਆਨੀ ਜ਼ੈਲ ਸਿੰਘ ਨੇ ਡਰਾਮਾ ਕਰਕੇ ਉਹ ਚਾਹੁੰਦਾ ਸੀ ਕਿ ਭਾਈ ਧਰਮ ਦੇ ਨਾਂ ਥੱਲੇ ਵਿੱਚ ਵੜਿਆ ਜਾਏ। ਸੋ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਅਗਵਾਈ ਥੱਲੇ 37 ਤੋਂ ਜ਼ਿਆਦਾ ਜਲੂਸ ਵਿਦਿਨ ਪੰਜਾਬ ਉਹਨਾਂ ਨੇ ਕੱਢੇ, ਤਾਂ ਕਿ ਲੋਕਾਂ ਦਾ ਇਹ ਸੀ ਕਿ ਜੀ 4 ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ। ਧਾਰਮਿਕ ਤੌਰ ਤੇ ਉਹਨਾਂ ਨੇ ਚੈਲੰਜ ਕੀਤਾ ਵੀ ਰੋਕ ਕੇ ਦਿਖਾਓ। ਔਰ ਉਹਨਾਂ ਨੇ ਜੇ ਅਕਾਲੀ ਮੋਰਚਾ ਚੱਲਦਾ 43,000 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਦੇ ਵੈਬਸਾਈਟ ਤੇ ਨੇ, ਉਹਦੇ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਸੀ। ਔਰ ਉਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਸ਼ਹਾਦਤ ਦੇ ਮੌਕੇ ਜਿਹੜਾ ਸੀਸਗੰਜ ਸਾਹਿਬ ਜਲੂਸ ਪਹੁੰਚਦਾ ਹੈ ਅਨੰਦਪੁਰ ਸਾਹਿਬ ਤੋਂ ਤੁਰ ਕੇ ਨਗਰ ਕੀਰਤਨ, ਉਸੇ 'ਚ ਹੀ ਜਿਹੜਾ ਅਸੀਂ ਅਲਟੀਮੇਟਲੀ ਦੇਖਦੇ ਹਾਂ ਕਿ ਇਹ ਸਾਰਾ ਇੱਕ ਪਾਰਟ ਜਿਹਦੇ 'ਚ ਜਿਹੜਾ ਉਹ ਚੈਲੰਜ ਵੀ ਕੀਤਾ ਜਾਂਦਾ ਹੈ ਇੰਦਰਾ ਗਾਂਧੀ ਨੂੰ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਤੇਰਾ ਖਾਨਦਾਨ ਜਿਹੜਾ ਰਾਜ ਭਾਗ ਦਾ ਮਾਲਕ ਬਣਿਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਬਦੌਲਤ, ਔਰ ਤੁਸੀਂ ਇਸ ਦਾ ਕਦੇ ਦੇਣਾ ਨਹੀਂ ਦੇ ਸਕਦੇ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਬਹੁਤ ਵੱਡੀ ਕੰਟਰੀਬਿਊਸ਼ਨ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਅਗਵਾਈ ਹੇਠ ਦਮਦਮੀ ਟਕਸਾਲ ਦੀ ਉਸ ਪੀਰੀਅਡ ਦੇ ਵਿੱਚ ਸੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਮੈਸੇजेस ਅਸੀਂ ਇਨਕਲੂਡ ਕਰੀਏ। ਹੁਣ ਇੱਕ ਅੱਧਾ ਤਾਂ ਸੈਗਮੈਂਟ ਸਾਡਾ ਹੁੰਦਾ ਹੈ ਹਫ਼ਤੇ 'ਚ, ਔਰ ਇਹ ਸਾਨੂੰ ਲਿਖਤ ਜਿਹੜੀ ਹੈ ਸਾਡੇ ਵੀਰ ਉਹਨਾਂ ਦਾ ਨਾਂ ਸ਼ਾਇਦ ਉਹ ਜਦੋਂ ਇਹਨਾਂ ਨੇ ਪ੍ਰਿੰਟ ਕੀਤਾ ਤਾਂ ਸਾਹਮਣੇ ਨਹੀਂ ਆਇਆ। ਉਹਦੇ 'ਚ ਉਹਨਾਂ ਨੇ ਲਿਖਿਆ, ਆਈ ਐਮ ਵੈਰੀ ਬਿਗ ਫੈਨ ਆਫ ਯੂਰ ਐਨਾਲਿਸਿਸ ਐਂਡ ਨੌਲੇਜ, ਆਈ ਲਵ ਯੂਰ ਲਵ ਫॉर ਗ੍ਰੇਟ ਪੰਜਾਬੀ ਕਲਚਰ। ਫਿਰ ਉਹਨਾਂ ਨੇ ਇੱਕ ਜਸਰਾਤ ਖੋਖਰ ਜਿਹੜੇ ਪੰਜਾਬ ਦੇ ਹੀਰੋ ਹੋਏ ਨੇ, ਉਹਨਾਂ ਬਾਰੇ, ਪੰਜਾਬ ਦੇ ਯੋਧੇ ਹੋਏ ਨੇ, ਉਹਨਾਂ ਬਾਰੇ ਕਿਹਾ ਕਿ ਉਹਨਾਂ ਦੀ ਤੁਸੀਂ ਗੱਲ ਕਰੋ ਕੰਕੜ ਦਿੱਲੀ। ਮੈਂ ਜ਼ਰੂਰ ਇਸ ਦੇ ਉੱਤੇ ਰਿਸਰਚ ਕਰਾਂਗਾ ਕਿ ਜਸਰਾਜ ਖੋਖਰ, ਕਿਉਂਕਿ ਮੈਨੂੰ ਕੋਈ ਪੜ੍ਹਨ ਦਾ ਮੌਕਾ ਨਹੀਂ ਬਣਿਆ, ਪਰ ਭਾਈਜਾਨ ਜ਼ਾਹਰ ਹੈ ਪਾਕਿਸਤਾਨ ਤੋਂ ਸਾਡੇ ਵੀਰ ਨੇ ਲਿਖਿਆ। ਇਸੇ ਤਰ੍ਹਾਂ ਨਵੀਦ ਆਜ਼ਮ, ਉਹਨਾਂ ਨੇ ਮੈਨੂੰ ਔਰ ਤੁਹਾਨੂੰ ਐਡਰੈਸ ਕੀਤਾ, ਅਸਲਾਮ ਅਲੈਕਮ। I am 100% agreed with your point of view that Pakistan should keep its nuclear deterrence even if the Kashmir issue is resolved. I am an optimistic person but don't expect anything good from the present Indian rulers. But suppose if the Kashmir issue is resolved, then some other threats would appear from inside, from Indian side. The biggest threat from India to the world community would be the Hindutva, a pure Hindu state, where all the minorities would be forced to become Hindu or leave the country. India is also going to deviate from its constitution, and if the situation persists, India would disintegrate. The choice is now in Indian rulers' hands whether they want the country unite or otherwise. Rab rakha। ਨਵੀਦ ਆਜ਼ਮ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਿੰਦੂਤਵਾ ਆਈਡੀਓਲੋਜੀ ਇਹ ਨਾਜ਼ੀਆਂ ਤੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇੱਕ ਪਾਸੇ ਇਹ ਝੂਠ ਦੇ ਵਣਜਾਰੇ ਔਰ 4000 ਸਾਲ ਦੀ ਨਫ਼ਰਤ ਜ਼ਾਤ ਪਾਤੀ ਸਿਸਟਮ ਦੀ ਇਹਨਾਂ ਦੇ ਬਲੱਡ 'ਚ ਹੈ। ਇਹਨਾਂ ਕੋਲ ਹੁਣ ਪੋਲੀਟੀਕਲ ਪਾਵਰ ਹੈ, ਔਰ RSS ਦੀ 100 ਸਾਲ ਦੀ ਸਟੈਂਡਿੰਗ, ਜਿੱਥੇ ਇਹਨਾਂ ਕੋਲ ਮਿਲੀਅਨਸ ਆਫ ਉਸ ਕਿਸਮ ਦੇ ਵਲੰਟੀਅਰ ਜਿਹੜੇ ਨਫ਼ਰਤ ਦੇ ਉੱਤੇ ਪਾਲੇ ਹੋਏ ਨੇ। ਔਰ ਇਸ ਤੋਂ ਵੀ ਵਰਸਟ ਕਿ ਵੀ ਇਹਨਾਂ ਨੇ ਆਪਣੇ ਝੂਠ ਨੂੰ ਦੁਨੀਆ ਸਾਹਮਣੇ ਕਿਵੇਂ ਪਰੋਸਿਆ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਨਫ਼ਰਤ 'ਚੋਂ ਇਹਨਾਂ ਦਾ ਐਂਡ ਵੀ ਨਿਕਲੇਗਾ। ਅਲਟੀਮੇਟਲੀ ਜੋ ਹਾਲ ਸੋਵੀਅਤ ਯੂਨੀਅਨ ਯੂਗੋਸਲਾਵੀਆ ਦਾ ਹੋਇਆ, ਇਹੀ ਇਹਨਾਂ ਦਾ ਹੋਏਗਾ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰਾ ਬਲੱਡ ਸ਼ੈਡ ਔਰ ਖ਼ਾਸ ਤੌਰ 'ਤੇ ਅਕਲੀਅਤਾਂ, ਘੱਟ ਗਿਣਤੀਆਂ, ਦਲਿਤ ਭਾਈਚਾਰਾ, ਉਹ ਇਸ ਬ੍ਰਾਹਮਣਵਾਦ ਦੇ ਖ਼ਾਸ ਨਿਸ਼ਾਨੇ 'ਤੇ ਹੈ, ਇਸ ਹਿੰਦੂਤਵਾ ਆਈਡੀਓਲੋਜੀ ਦੇ।
ਔਰ ਇਸੇ ਤਰ੍ਹਾਂ ਸਾਨੂੰ ਸਾਡੇ ਵੀਰ ਮੁਨੱਵਰ ਇਕਬਾਲ ਜੀ ਨੇ ਲਿਖਿਆ, ਡਾਕਟਰ ਸਾਹਿਬ, I subscribed the channel 2 years ago. I am listener of you since and shared many times, but today very first time I am writing. Dr. Sahab, you are a great and mature scholarly human being. Great respect for you. I am from Gujarat, Punjab, Pakistan. Today on interview given by Imran Khan, your comments were very fair, very balanced, and I felt a love for Captain Imran. Love you and love to your team. Thanks, Munawwar. Munawwar ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇਮਰਾਨ ਖਾਨ ਸਾਹਿਬ ਦਾ ਅਸੀਂ ਕੱਲ੍ਹ ਹੀ ਡਿਸਕਸ ਕੀਤਾ ਹੈ ਵਾਸ਼ਿੰਗਟਨ ਪੋਸਟ ਦੇ ਵਿੱਚ, ਜਿਹੜਾ ਉਹਨਾਂ ਦਾ ਓਪੀਨੀਅਨ ਪੇਜ ਤੇ ਹੈ, ਉਸ ਤੋਂ ਕੁਝ ਦਿਨ ਪਹਿਲਾਂ HBO ਦੇ ਉੱਤੇ ਉਹਨਾਂ ਦਾ ਇੰਟਰਵਿਊ, ਸੋ ਉਹਨੂੰ ਉਹਨਾਂ ਨੇ ਮੁਨੱਵਰ ਇਕਬਾਲ ਜੀ ਨੇ ਐਪਰੀਸ਼ੀਏਟ ਕੀਤਾ। ਮੁਨੱਵਰ ਜੀ, ਅਸੀਂ ਤਾਲਿਬੇ ਇਲਮ ਹੈ, ਕੋਸ਼ਿਸ਼ ਕਰਦੇ ਹਾਂ ਕੁਝ ਸਿੱਖਣ ਦੀ, ਉਹਨੂੰ ਸ਼ੇਅਰ ਕਰਨ ਦੀ, ਤੁਹਾਡੇ ਵਰਗੇ ਵੀਰਾਂ ਤੋਂ ਵੀ ਅਸੀਂ ਸਿੱਖਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਮੁਹੰਮਦ ਅਕਰਮ ਜੀ ਨੇ ਲਿਖਿਆ ਹੈ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, it's a sad commentary that Chief Minister of Punjab, thou Sikh of prominent family, showed no empathy for Kisans of Punjab. Similarly, many other prominent Sikhs failed to support the Kisans. This has directly supported the federal government, resultantly that the government has become indifferent. The Kisan struggle and huge sacrifices apparently will go waste. ਮੁਹੰਮਦ ਅਕਰਮ ਜੀ ਬਹੁਤ ਬਹੁਤ ਸ਼ੁਕਰੀਆ। ਇਹ ਭਾਵੇਂ ਡੀਸੈਂਟ ਫੈਮਿਲੀ ਕਾਹਦੀ ਹੈ, ਇਹ ਗਦਾਰਾਂ ਦੀ ਫੈਮਿਲੀ ਹੈ। ਇਹਦਾ ਪਿਓ ਯਾਦਵਿੰਦਰ ਸਿੰਘ, ਇਹਨੇ ਬੇੜਾ ਸਿੱਖਾਂ ਦਾ ਵੀ ਗਰਕ ਕੀਤਾ ਹੈ, ਬਾਕੀ ਪ੍ਰਿੰਸਲੀ ਸਟੇਟਸ ਦਾ ਵੀ ਕੀਤਾ ਹੈ। ਜਦੋਂ ਅਨਕੰਡੀਸ਼ਨਲ ਪਹਿਲੀ ਸਟੇਟ ਆਊਟ ਆਫ 570 ਜਿਹੜੀਆਂ ਉਹਨਾਂ ਦੀ ਚੈਂਬਰ ਆਫ ਪ੍ਰਿੰਸਿਸ ਸੀ, ਉਸ ਦੇ ਸਟੇਟਾਂ ਸੀ ਜਿਨ੍ਹਾਂ ਨੂੰ ਇੰਡੀਪੈਂਡੈਂਟ ਹੱਕ ਸੀ ਵੀ ਉਹ ਉਹਨਾਂ ਨੇ ਕੀ ਕਰਨੇ। ਇਸ ਤੋਂ ਇਲਾਵਾ ਬਹੁਤ ਵਾਰ ਅਸੀਂ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਤੱਕ ਹੀ ਦੋਸ਼ ਰੱਖਦੇ ਹਾਂ। ਇਹਦਾ ਪਿਓ ਯਾਦਵਿੰਦਰ ਸਿੰਘ, ਜਿਹਨੂੰ ਸਪੈਸ਼ਲੀ ਮਿਲਣ ਗਏ ਕਾਇਦੇ ਆਜ਼ਮ ਨਾਲ ਲਿਆਕਤ ਅਲੀ ਨੂੰ ਲੈ ਕੇ, ਔਰ ਇਹਨੇ ਉਸੇ ਸ਼ਾਮ ਉਹ ਕਨਵਰਸੇਸ਼ਨ ਜਿਹੜੀ ਹੈ ਉਹ ਨਹਿਰੂ ਨੂੰ ਦੱਸੀ, ਔਰ ਉਹਦਾ ਹੀ ਨਤੀਜਾ ਵੀ ਅਸੀਂ ਇੰਡੀਅਨ ਟਰੈਪ ਦੇ ਵਿੱਚ ਫਸੇ, ਉਹਨਾਂ ਦੇ ਨਕਸ਼ੇ 'ਚ ਸਫ਼ਰ ਕਰ ਰਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਹ ਅਕਾਲੀ ਹੋਣ, ਕਾਂਗਰਸੀ ਹੋਣ, ਸਾਰੇ ਲੀਡਰ ਬਾਦਲ, ਅਮਰਿੰਦਰ ਔਰ ਬਾਕੀ ਧਿਰਾਂ ਵੀ ਇਹ ਇੰਡੀਅਨ ਏਜੰਸੀਆਂ ਦੇ ਇਸ਼ਾਰੇ ਤੇ ਨੱਚ ਰਹੀਆਂ। ਕਾਸ਼ ਜਿੰਨੀ ਐਨਰਜੀ ਔਰ ਜਿੰਨਾ ਐਮੋਸ਼ਨ, ਸੈਂਟੀਮੈਂਟ, ਰੀਸੋਰਸ ਕਿਸਾਨ ਮੋਰਚੇ ਤੇ ਲੱਗੇ ਨੇ, ਜੇ ਇਹ ਦਿਲੋਂ ਨਾਲ ਹੋਣ, ਵਰਬਲੀ ਤਾਂ ਜਿਹੜਾ ਉਹ ਜਮ੍ਹਾਂ ਖਰਚ ਕਰਦੇ ਨੇ, ਫਿਰ ਇਹ ਹਸ਼ਰ ਨਾ ਹੋਇਆ ਹੁੰਦਾ। ਹੁਣ ਤੱਕ ਹਕੂਮਤ ਨੇ ਗੋਡੇ ਟੇਕੇ ਹੁੰਦੇ। ਔਰ ਮੈਂ ਇੱਕ ਦੋ ਹੋਰ ਮੈਸੇਜ, ਲੰਬੇ ਨਹੀਂ ਮੈਂ ਪੜ੍ਹ ਸਕਾਂਗਾ, ਜਿਹੜੀਆਂ ਲਿਖਤਾਂ ਨੇ। ਮਸ਼ੂਦ ਖਾਨ, Dr. Sahab, you are not only our elder but a benefactor also. Due to your program, we have become aware of Hindutva psyche. I can now understand Punjabi thanks to your program. Khalistan, the land of pure, Zindabad. ਮਸ਼ੂਦ ਖਾਨ ਜੀ ਬਹੁਤ ਬਹੁਤ ਸ਼ੁਕਰੀਆ। ਮੈਂ ਜਿਵੇਂ ਪਹਿਲਾਂ ਕਿਹਾ ਕਿ ਭਾਈ ਅਸੀਂ ਸਾਰੇ ਹੀ ਤਾਲਿਬੇ ਇਲਮ ਹੈ, ਇੱਕ ਦੂਸਰੇ ਤੋਂ ਸਿੱਖਦੇ ਹਾਂ, ਇਹੀ ਜ਼ਿੰਦਗੀ ਦਾ ਮਕਸਦ ਵੀ ਹੈ। ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਸੋ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਦੁਨੀਆ ਦੇ ਵਿੱਚ ਇਹੀ ਡਾਇਲੋਗ, ਇਹੀ ਅਸੀਂ ਇੱਕ ਦੂਸਰੇ ਦੇ ਨਾਲ ਜੋ ਸਾਂਝ ਪਾਉਂਦੇ ਹਾਂ, ਇਹ ਸਾਡੇ ਇਲਮ ਦੇ ਵਿੱਚ ਇਜ਼ਾਫਾ ਕਰਦਾ ਹੈ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਮੈਂ ਅੱਗੇ ਨਹੀਂ ਜਾਵਾਂਗਾ, ਮੈਸੇजेस ਬਹੁਤ ਸਾਰੇ ਨੇ ਲਿਖਤਾਂ। ਔਰ ਜਿਵੇਂ ਅਸੀਂ ਅਖੀਰ ਦੇ ਵਿੱਚ ਕਬੀਰ ਸਾਹਿਬ ਦੀ ਰੂਹਾਨੀ ਬਾਣੀ ਦੇ ਉੱਤੇ, ਰੂਹਾਨੀਅਤ, ਨਗੇਟਸ ਆਫ ਸਪਿਰਿਚੁਅਲ ਵਿਜ਼ਡਮ, ਜਿਹਦਾ ਇੱਕ ਸਟੇਜ ਤੇ ਅਸੀਂ ਨਾਂ ਸੀ ਇਸ ਪ੍ਰੋਗਰਾਮ ਦਾ ਰੱਖਿਆ, ਔਰ ਉਹਨਾਂ ਦਾ ਗੌੜੀ ਰਾਗ ਦੇ ਵਿੱਚ ਸ਼ਬਦ ਹੈ, ਜਿਉਂ ਕੱਪ ਕੇ ਕਰ ਮੁਸ਼ਟ ਚੰਨਨ ਕੀ, ਲੁਬਦ ਨ ਤਿਆਗ ਦਿਓ, ਜੋ ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗ੍ਰਹਿ ਪਰਿਓ, ਭਗਤ ਬਿਨ ਬਿਰਥੇ ਜਨਮ ਗਿਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀ ਨਾ ਸੱਚ ਰਹੋ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਸ਼ਬਦ ਦਾ, ਇਹਦੇ 'ਚ ਵੀ ਗੌੜੀ ਰਾਗ ਦੇ ਇੱਕ ਸ਼ਬਦ 'ਚ ਕਬੀਰ ਸਾਹਿਬ ਨੇ 2-3 ਉਦਾਹਰਨਾਂ, ਐਗਜ਼ੈਂਪਲਸ ਦਿੱਤੀਆਂ ਸੀ ਕਿ ਕਿਵੇਂ ਬਾਂਦਰ ਛੋਲਿਆਂ ਦੇ ਲਾਲਚ ਵਿੱਚ ਤੰਗ ਭਾਂਡੇ 'ਚ ਹੱਥ ਪਾ ਲੈਂਦਾ ਹੈ, ਮੁੱਠੀ ਭਰ ਜਾਂਦੀ ਹੈ, ਫਿਰ ਉਹਨੂੰ ਖੋਲ੍ਹਦਾ ਨਹੀਂ ਕਿਉਂਕਿ ਉਹਦਾ ਹੱਥ ਫਸ ਜਾਂਦਾ ਹੈ, ਬਾਹਰ ਨਹੀਂ ਆਉਂਦਾ, ਪਰ ਉਹ ਛੱਡਦਾ ਨਹੀਂ ਹੈ, ਉਹਨਾਂ ਛੋਲਿਆਂ ਦੇ ਲਾਲਚ ਕਾਬੂ ਆ ਜਾਂਦਾ ਹੈ। ਇਵੇਂ ਉਹਨਾਂ ਨੇ ਹਾਥੀ ਦਾ ਜ਼ਿਕਰ ਕੀਤਾ ਸੀ।
ਕਿ ਕਿਵੇਂ ਉਹ ਟੋਏ 'ਚ ਡਿੱਗਦਾ ਹੱਥ ਨਹੀਂ ਦੇ ਉਸ ਕਲਬੂਤ ਨੂੰ ਦੇਖ ਕੇ। ਔਰ ਇਵੇਂ ਹੀ ਅੱਜ ਦੇ ਸ਼ਬਦ 'ਚ ਵੀ ਉਹਨਾਂ ਨੇ ਜਿਹੜਾ ਗੱਲ ਇਹ ਕਹੀ ਕਿ ਭਾਈ ਭਗਤ ਬਿਨ ਬਿਰਥੇ ਜਨਮ ਗਿਓ, ਕਿ ਬਿਨਾਂ ਬੰਦਗੀ ਤੋਂ ਜਿਹੜੀ ਇਹ ਜ਼ਿੰਦਗੀ ਹੈ ਇਹ ਬੇਅਰਥ ਜਾ ਰਹੀ ਹੈ। ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹੋ, ਕਿ ਇਹ ਜੇ ਉਸ ਰੱਬ ਦੀ ਬੰਦਗੀ ਉਸ ਦਾ ਆਧਾਰ ਸੱਚ ਦਾ ਜੀਵਨ ਹੈ। ਔਰ ਇਹ ਜਿਹੜਾ ਸਾਧ ਸੰਗਤ ਦੇ ਵਿੱਚ ਭਲੇ ਲੋਕਾਂ ਦੀ ਸੰਗਤ ਦੇ ਵਿੱਚ ਇਹ ਤੁਹਾਡਾ ਫੇਥ ਜਿਹੜਾ ਹੈ ਉਹ ਮਜ਼ਬੂਤ ਹੁੰਦਾ ਹੈ। ਪਰ ਸਾਡੇ ਮਨ ਦਾ ਸੁਭਾਅ ਕੀ ਹੈ? ਫਿਰ ਬਾਂਦਰ ਦੀ ਗੱਲ ਕੀਤੀ ਹੈ ਉਹਨਾਂ ਨੇ, ਜਿਉਂ ਕੱਪ ਕੇ ਕਰ ਮੁਸ਼ਟ ਚਨਨ ਕੀ ਲੁਬਦ ਨਾ ਤਿਆਗ ਦਿਓ। ਹੁਣ ਜਿਹੜਾ ਉਹਨਾਂ ਨੇ ਕਿਹਾ ਵੀ ਜਿਵੇਂ ਛੋਲਿਆਂ ਦੀ ਮੁੱਠੀ ਦੇ ਲੋਭ ਦੇ ਵਿੱਚ ਜਿਹੜਾ ਬਾਂਦਰ ਹੈ ਉਹ ਆਪਣਾ ਆਪਾ ਗੁਲਾਮ ਬਣਾ ਲੈਂਦਾ, ਉਸ ਤਿਆਗ ਨੂੰ ਨਹੀਂ ਛੱਡਦਾ। ਔਰ ਇਹੀ ਹਾਲ ਸਾਡਾ, ਅਸੀਂ ਵੀ ਬਾਂਦਰ ਦੇ ਨੇ, ਜਿਵੇਂ ਛੋਲੇ ਮੁੱਠੀ 'ਚ ਘੁੱਟੇ ਹੋਏ ਨੇ, ਉਹਨੂੰ ਖੋਲ੍ਹਣ ਨੂੰ ਤਿਆਰ ਨਹੀਂ, ਕਿਉਂਕਿ ਉਹ ਲਾਲਚ ਹੈ। ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੈ ਪਰਿਓ। ਉਹਨਾਂ ਨੇ ਕਿਹਾ ਵੀ ਜੋ ਕੰਮ ਅਸੀਂ ਜ਼ਿੰਦਗੀ 'ਚ ਲਾਲਚ ਵਸ ਹੋ ਕੇ ਕਰਦੇ ਹਾਂ, ਅਲਟੀਮੇਟਲੀ ਉਹ ਸਾਡੇ ਗਲ ਪੈ ਜਾਂਦੇ ਨੇ, ਸਾਨੂੰ ਉਹਨਾਂ ਦੇ ਲਈ ਆਨਸਰੇਬਲ ਠਹਿਰਾਇਆ ਜਾਂਦਾ ਹੈ, ਜਵਾਬਦੇਹ ਸਾਨੂੰ ਹੋਣਾ ਪਏਗਾ, ਪਰ ਅਸੀਂ ਫਿਰ ਵੀ ਲਾਲਚ ਨਹੀਂ ਛੱਡਦੇ। ਫਿਰ ਉਹਨਾਂ ਫਰਮਾਇਆ, ਜਿਉਂ ਉਦਿਆਨ ਕੁਸਮ ਪ੍ਰਫੁੱਲਤ ਕਿਨੇ ਨਾ ਘਰਾਓ ਲਿਓ, ਤੈਸੇ ਭ੍ਰਮਤ ਅਨੇਕ ਜੋਨ ਮੈਂ ਫਿਰ ਕਾਲ ਹੈਓ। ਹੁਣ ਕੁਸਮ ਕਹਿੰਦੇ ਨੇ ਫੁੱਲ ਨੂੰ, ਹੁਣ ਆਮ ਤੌਰ ਤੇ ਬੱਚੀਆਂ ਦਾ ਨਾਂ ਵੀ ਰੱਖਿਆ ਜਾਂਦਾ ਕੁਸਮ, ਫਲਾਵਰ। ਹੁਣ ਕਬੀਰ ਸਾਹਿਬ ਕਹਿੰਦੇ ਨੇ ਵੀ ਜਿਹੜਾ ਫੁੱਲ ਬੀਆਬਾਨ ਜੰਗਲ ਦੇ ਵਿੱਚ ਹੈ, ਉਹਦੀ ਖੁਸ਼ਬੂ ਲੈਣ ਵਾਲਾ ਤਾਂ ਕੋਈ ਨਹੀਂ ਹੈ ਜੰਗਲ ਦੇ ਵਿੱਚ, ਉਹ ਖੁਸ਼ਬੂ ਦੇ ਬਾਵਜੂਦ ਜਿਹੜਾ ਉਹਦੀ ਖੁਸ਼ਬੂ ਨੂੰ ਕੋਈ ਲੈਣ ਵਾਲਾ ਨਹੀਂ। ਜਿਉਂ ਉਦਿਆਨ ਜੰਗਲ ਕੁਸਮ ਪ੍ਰਫੁੱਲਤ ਕਿਨੇ ਨਾ ਘਰਾਓ ਲਿਓ, ਕੋਈ ਉਹਦੀ ਖੁਸ਼ਬੂ ਨਹੀਂ ਲੈ ਸਕਦਾ। ਤੈਸੇ ਭ੍ਰਮਤ ਅਨੇਕ ਜੋਨ ਮੈਂ ਫਿਰ ਕਾਲ ਹੈ। ਉਹਨਾਂ ਨੇ ਕਿਹਾ ਵੀ ਹੇ ਇਨਸਾਨ, ਜੇ ਤੂੰ ਰੱਬ ਦੇ ਨੇੜੇ ਨਹੀਂ ਲੱਗਦਾ ਤੇ ਕਈ ਜੂਨਾਂ ਦੇ ਵਿੱਚ ਭਟਕਦਾ ਫਿਰੇਗਾ, ਔਰ ਤੇਰੇ ਇਸ ਵਕਤ ਨੂੰ ਜਿਹੜਾ ਹੈ ਉਹ ਮੌਤ ਖਾ ਜਾਏਗੀ ਅਲਟੀਮੇਟਲੀ, ਔਰ ਤੇਰੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਤੈਨੂੰ ਸਮਝ ਨਹੀਂ ਆਉਂਦਾ, ਔਰ ਤੂੰ ਉਸ ਨੂੰ ਨਹੀਂ ਪਾ ਸਕ। ਇਹ ਧਨ ਜੋਬਨ ਅਰ ਸੁਤਦਾਰਾ ਪੇਖਨ ਕੋ ਜੋ ਦਿਓ, ਤਿੰਨ ਹੀ ਮਾਹੇ ਅਟਕ ਜੋ ਉਰਝੇ ਇੰਦਰੀ ਪ੍ਰੇਰ ਲਿਓ। ਕਿ ਭਾਈ ਤੈਨੂੰ ਰੱਬ ਨੇ ਧਨ ਦਿੱਤਾ ਸੀ, ਦੌਲਤ ਦਿੱਤੀ ਸੀ, ਜੋਬਨ ਜਵਾਨੀ ਦਿੱਤੀ ਸੀ, ਸੁੱਤ ਪੁੱਤਰ ਧੀਆਂ ਦਿੱਤੇ ਸੀ, ਦਾਰਾ ਇਸਤਰੀ ਦਿੱਤੀ ਸੀ। ਇਹ ਤੈਨੂੰ ਸੀ ਕਿ ਭਾਈ ਤੂੰ ਇਹਨਾਂ ਦੇ ਵਿੱਚ ਉਲਝਣਾ ਨਹੀਂ ਹੈ, ਇਹ ਤੇਰੇ ਜੀਵਨ ਬਸਰ ਲਈ ਨੇ, ਪਰ ਇਹਨਾਂ ਦੇ ਪਿੱਛੇ ਜਿਹੜੀ ਤਾਕਤ ਹੈ ਦਾਤਾ, ਔਰ ਅਸੀਂ ਜਦੋਂ ਕਹਿੰਦੇ ਹਾਂ ਕਿ ਦਾਤ ਪਿਆਰੀ ਵਿਸਰਿਆ ਦਾਤਾ, ਇਹ ਉਹਦੀਆਂ ਦਾਤਾਂ ਨੇ, ਦੌਲਤ, ਇਸਤਰੀ, ਬੱਚੇ ਬੱਚੀਆਂ, ਜਾਂ ਇਸਤਰੀ ਲਈ ਪਤੀ ਭਰਾ। ਪਰ ਜੇ ਅਸੀਂ ਉਹਦੇ 'ਚ ਉਲਝ ਜਾਈਏ ਤੇ ਜਿਹੜਾ ਦੇਣ ਵਾਲਾ ਹੈ ਉਹਨੂੰ ਭੁਲਾ ਦਈਏ, ਫਿਰ ਹਾਲ ਕੀ ਹੁੰਦਾ? ਤਿੰਨ ਹੀ ਮਾਹੇ ਅਟਕ ਜੋ ਉਰਝੇ, ਕਿ ਉਹਦੇ 'ਚ ਅਸੀਂ ਅਟਕ ਕੇ ਉਲਝ ਕੇ ਫਸ ਗਏ, ਕਿਉਂਕਿ ਅਸੀਂ ਇੰਦਰੀਆਂ ਦੇ ਵਸ ਪੈ ਗਏ। ਇੰਦਰੀ ਪ੍ਰੇਰ ਲਿਓ। ਔਰ ਅਖੀਰ 'ਚ ਕਬੀਰ ਸਾਹਿਬ ਫਰਮਾਉਂਦੇ ਨੇ, ਔਦ ਅਨਲ ਤਨ ਤਿੰਨ ਕੋ ਮੰਦਰ 14 ਠਾਠ ਠਿਓ, ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ। ਕਿ ਭਾਈ ਇਹ ਜਿਹੜਾ ਸਾਡਾ ਤਨ ਹੈ ਇਹ ਤਾਂ ਇਵੇਂ ਹੀ ਹੈ ਜਿਵੇਂ ਤਿੰਨ ਕੋ ਮੰਦਰ, ਜਿਵੇਂ ਤਿਨਕਿਆਂ ਦਾ ਘਰ ਬਣਾਓ, ਔਰ ਤਿਨਕਿਆਂ ਦਾ ਘਰ ਇੱਕਦਮ ਸੜ ਜਾਂਦਾ ਹੈ, ਇਸੇ ਤਰ੍ਹਾਂ ਇਸ ਬਾਡੀ ਨੇ ਸੜ ਜਾਣਾ ਹੈ, ਭਾਵੇਂ ਕਬਰ 'ਚ ਹੈ ਭਾਵੇਂ ਸ਼ਮਸ਼ਾਨ 'ਚ ਹੈ। ਅਨਲ ਕਹਿੰਦੇ ਨੇ ਅੱਗ ਨੂੰ, ਔਦ ਕਹਿੰਦੇ ਨੇ ਉਮਰ। ਔਦ ਅਨਲ ਤਨ ਤਿੰਨ ਕੋ ਮੰਦਰ, ਤੂੰ ਇਹ ਤਿਨਕਿਆਂ ਦੇ ਮੰਦਰ ਦੇ ਵਿੱਚ ਦੇਸ਼ ਰਹਿ ਰਿਹਾ, ਜਿਹਨੂੰ ਅਲਟੀਮੇਟਲੀ ਫੂਕ ਦੇਣਾ ਅੱਗ ਨੇ। 14 ਠਾਠ ਠਿਓ, ਤਾਂ ਤੂੰ ਚਾਰ ਪਾਸੇ ਆਪਣਾ ਠਾਠ ਬਣਾ ਕੇ ਬੈਠਾ ਹੈ, ਜਿਹੜੀ ਰਹਿਣ ਵਾਲੀ ਚੀਜ਼ ਨਹੀਂ ਹੈ। ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਗੁਰੂ ਦੀ ਸ਼ਰਨ ਲਈ ਹੈ, ਤਾਂ ਕਿ ਇਹ ਜਿਹੜਾ ਸਮੁੰਦਰ ਹੈ, ਭਵ ਸਾਗਰ ਹੈ, ਜਿਹੜਾ ਵਿਕਾਰਾਂ ਦੀ ਅੱਗ ਦਾ ਇਹ ਸਾਰਾ ਵਰਤਾਰਾ ਹੈ, ਸਰੋਵਰ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਤਿਤ ਸਰਵਰੜ ਹੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਕਿ ਇਹਦੇ 'ਚ ਪਾਣੀ ਨਹੀਂ ਹੈ ਜਿਸ ਦੁਨੀਆ ਦੇ ਵਿੱਚ ਅਸੀਂ ਹੈ, ਇਹਦੇ 'ਚ ਅੱਗ ਜਿਹੜੀ ਹੈ ਉਹ ਪਾਣੀ ਦੀ ਥਾਂ ਤੇ ਹੈ।
ਤਿਤ ਸਰਵਰੜ ਹੈ ਪਹਿਲੇ ਨਿਵਾਸਾ ਪਾਣੀ ਪਾਵਕ ਤਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤੈਂ ਡੂਬੀਲੇ। ਕਿ ਇਹ ਮੋਹ ਦਾ ਚੱਕੜ ਜਿਹਦੇ ਚ ਅਸੀਂ ਫਸੇ ਹੋਏ ਹਾਂ, ਪੈਰ ਫਸ ਗਏ ਔਰ ਇਹਦੇ ਚ ਹੀ ਅਸੀਂ ਡੁੱਬ ਜਾਂਦੇ ਹਾਂ। ਇਹੀ ਕਹਿ ਕਬੀਰ ਪੈ ਸਾਗਰ ਤਰਨ ਕੋ, ਵੀ ਮੈਂ ਤਰ ਜਾਂ ਡੁੱਬਾਂ ਨਾ, ਮੈਂ ਸਤਿਗੁਰ ਓਟ ਲਿਓ। ਮੈਂ ਉਸ ਸਤਿਗੁਰੂ ਦੀ ਸ਼ਰਨ ਚ ਹੈ, ਸਤਿਗੁਰੂ ਦੇ ਆਸਰੇ ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।